ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਜ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਰਾਂਝੇ ਤੇ ਮੁੱਲਾਂ ਦੇ ਵਿਚਕਾਰ ਝੇੜਾ ਚੱਲ ਰਿਹਾ ਹੈ। ਇਹ ਝੇੜਾ ਤਾਰੀਖ ਦੇ ਹਰ ਦੌਰ ਵਿੱਚ ਰਿਹਾ ਹੈ ਤੇ ਵਾਰਿਸ ਸ਼ਾਹ ਦੇ ਵੇਲੇ ਦੇ ਵਿੱਚ ਵੀ ਮੁੱਲਾ ਜਿਹੜਾ ਸੀ ਉਹ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਉਸ ਦਾ ਅਮਲ ਦਖਲ ਜਿਹੜਾ ਹੈ ਉਹ ਵੱਧ ਗਿਆ ਸੀ। ਔਰੰਗਜ਼ੇਬ ਆਲਮਗੀਰ ਨੇ ਆ ਕੇ ਮੁੱਲਾ ਨੂੰ ਰਿਆਸਤੀ ਮਾਮਲਾਤ ਦੇ ਵਿੱਚ ਇੰਨੀ ਖੁੱਲ੍ਹ ਦੇ ਦਿੱਤੀ ਸੀ, ਇੰਨੀ ਛੁੱਟ ਦੇ ਦਿੱਤੀ ਸੀ ਕਿ ਉਹ ਆਮ ਬੰਦੇ ਦੀ ਹਯਾਤੀ ਦੇ ਵਿੱਚ ਦਖਲ ਦੇਣ ਲੱਗ ਪਏ ਸਨ। ਸੋ ਔਰੰਗਜ਼ੇਬ ਤੋਂ ਬਾਅਦ ਗੋ ਕੇ ਰਿਆਸਤੀ ਮਾਮਲਾਤ 'ਚ ਇਹਨਾਂ ਦਾ ਅਮਲ ਦਖਲ ਘਟਿਆ, ਪਰ ਜਿਹੜੀ ਪਿਰਤ ਔਰੰਗਜ਼ੇਬ ਨੇ ਪਾਤੀ ਸੀ ਉਸ ਦੇ ਕਾਰਨ ਉਹਨਾਂ ਨੇ ਹਯਾਤੀ ਦੇ ਹਰ ਖੇਤਰ ਵਿੱਚ ਲੋਕਾਂ ਦਾ ਜੀਣਾ ਜਿਹੜਾ ਹੈ ਉਹ ਔਖਾ ਕੀਤਾ ਹੋਇਆ ਸੀ। ਅਸੀਂ ਇਹ ਪਿੱਛੇ ਵੀ ਪੜ੍ਹ ਆਏ ਹਾਂ ਕਿ ਜਿਸ ਵੇਲੇ ਜ਼ਮੀਨ ਦਾ ਜਿਹੜਾ ਮਾਮਲਾ ਹੈ, ਜ਼ਮੀਨ ਦੀ ਵੰਡ ਦਾ ਮਾਮਲਾ ਜਿਸ ਵੇਲੇ ਹੋਇਆ ਹੈ, ਉਸ ਵੇਲੇ ਵੀ ਕਾਜ਼ੀ ਜਿਹੜਾ ਹੈ ਉਸ ਵੰਡ ਦੇ ਵਿੱਚ ਮੌਜੂਦ ਸੀ। ਯਾਨੀ ਕਿ ਇਸ ਹੱਦ ਤੱਕ ਕਾਜ਼ੀ ਮੁੱਲਾ ਜਿਹੜੇ ਨੇ ਇਹਨਾਂ ਦਾ ਲੋਕਾਂ ਦੀ ਹਯਾਤੀ ਦੇ ਵਿੱਚ ਜਿਹੜਾ ਦਖਲ ਸੀ ਉਹ ਇਸ ਹੱਦ ਤੱਕ ਵੱਧ ਗਿਆ ਸੀ। ਸੋ ਵਾਰਿਸ ਸ਼ਾਹ ਜੈਸੇ ਸੂਝਵਾਨ ਜਿਹੜੇ ਨੇ ਉਹ ਇਸ ਗੱਲ ਨੂੰ ਜਿਹੜਾ ਹੈ ਬੜੀ ਗੰਭੀਰਤਾ ਦੇ ਨਾਲ ਜਿਹੜਾ ਹੈ ਮਹਿਸੂਸ ਕਰ ਰਹੇ ਸਨ ਕਿ ਇਹ ਇਸ ਕਾਰਨ, ਇਸ ਵਜ੍ਹਾ ਤੋਂ ਲੋਕਾਂ ਦੀ ਹਯਾਤੀ ਜਿਹੜੀ ਹੈ ਉਹ ਤੰਗ ਤੋਂ ਤੰਗ ਹੋ ਰਹੀ ਹੈ। ਲੋਕਾਂ ਦਾ ਜਿਹੜੇ ਆਪਣੇ ਫੈਸਲੇ ਆਪ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਜਿਹੜੀ ਨਾ ਉਹ ਖੁੱਸ ਰਹੀ ਹੈ। ਔਰ ਜਿਹੜਾ ਮੁੱਲਾ ਹੈ ਜਾਂ ਜਿਹੜੇ ਮਜ਼ਹਬੀ ਆਗੂ ਨੇ, ਧਰਮੀ ਆਗੂ ਨੇ, ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਲੋਕਾਂ ਦੇ ਫੈਸਲੇ ਜਿਹੜੇ ਨੇ ਉਹ ਆਪ ਕਰਨ, ਲੋਕੀ ਉਹਨਾਂ ਦੀ ਲਈ ਜਿਹੜਾ ਹੈ ਉਹ ਚੱਲਣ। ਸੋ ਇਹ ਜਿਹੜਾ ਝੇੜਾ ਆਇਆ ਹੈ ਰਾਂਝੇ ਤੇ ਮੁੱਲਾਂ ਦਾ, ਉਹ ਇਸੇ ਕਰਕੇ ਹੀ ਇਸ ਕਹਾਣੀ ਦੇ ਵਿੱਚ ਆਇਆ ਹੈ। ਵਾਰਿਸ ਸ਼ਾਹ ਹੋਰਾਂ ਨੇ ਜਿਹੜੀ ਨਵਾਂ ਕਿੱਸਾ ਲਿਖਣ ਦੀ ਗੱਲ ਕੀਤੀ ਸੀ ਉਹ ਇਸ ਕਿੱਸੇ ਦੇ ਵਿੱਚ ਇਹ ਜਿਹੜਾ ਝੇੜਾ ਹੈ ਇਹ ਇੱਕ ਨਵੀਂ ਗੱਲ ਦੇ ਤੌਰ ਤੇ ਜਿਹੜਾ ਹੈ ਇਸ ਜਿਹੜਾ ਕਹਾਣੀ ਹੈ ਉਸ ਦੇ ਵਿੱਚ ਇਹ ਸ਼ਾਮਲ ਹੋਇਆ ਹੈ। ਵਾਰਿਸ ਸ਼ਾਹ ਤੋਂ ਪਹਿਲੇ ਜਿੰਨੇ ਵੀ ਕਹਾਣੀਕਾਰ ਹੋਏ ਨੇ ਉਹਨਾਂ ਨੇ ਰਾਂਝੇ ਤੇ ਹੀਰ ਦਾ ਜਿਹੜਾ ਝੇੜਾ, ਰਾਂਝੇ ਦਾ ਮੁੱਲਾਂ ਦਾ ਜਿਹੜਾ ਝੇੜਾ ਹੈ ਉਹ ਸਾਨੂੰ ਕਿਧਰੇ ਨਜ਼ਰ ਨਹੀਂ ਆਉਂਦਾ। ਪਹਿਲੀ ਵਾਰੀ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਸਾਨੂੰ ਮੁੱਲਾਂ ਤੇ ਜਿਹੜਾ ਰਾਂਝਾ ਹੈ ਉਸ ਦਾ ਝੇੜਾ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਸੋ ਅਸੀਂ ਗੱਲ ਕਰਨੇ ਹਾਂ, ਆਓ ਪਹਿਲਾਂ ਅਸੀਂ ਸੁਣਨੇ ਹਾਂ ਲਿਆਕਤ ਅਨੈਤ ਹੋਰਾਂ ਦੀ ਆਵਾਜ਼ ਦੇ ਵਿੱਚ ਕਿ ਮੁੱਲਾ ਜਿਹੜਾ ਹੈ ਉਹ ਕਿਸ ਤਰ੍ਹਾਂ ਜਿਹੜਾ ਹੈ ਉਹ ਰਾਂਝੇ ਦੇ ਨਾਲ ਗੱਲ ਕਰਦਾ ਹੈ। ਘਰ ਰੱਬ ਦੇ ਮਸਜਿਦਾਂ ਹੁੰਦੀਆਂ ਨੇ, ਇੱਥੇ ਗੈਰ ਸ਼ਰਾ ਨਹੀਂ ਵਾੜੀਏ ਓਏ। ਕੁੱਤਾ ਅਤੇ ਫਕੀਰ ਪਲੀਤ ਹੋਵੇ, ਨਾਲ ਦੁਰਿਆ ਬਨ ਕੇ ਮਾਰੀਏ ਓਏ। ਤਾਰਕ ਹੋ ਸਲਵਾਤ ਦਾ ਪਟੇ ਰੱਖੇ, ਲਬਾ ਵਾਲਿਆਂ ਮਾਰ ਪਛਾੜੀਏ ਓਏ। ਨੀਵਾ ਕੱਪੜਾ ਹੋਵੇ ਤਾਂ ਪਾੜ ਸਟੀਏ, ਲਬਾ ਹੋਣ ਦਰਾਜ਼ ਤਾਂ ਸਾੜੀਏ ਓਏ। ਜਿਹੜਾ ਫਿੱਕਾ ਅਸੂਲ ਦਾ ਨਹੀਂ ਵਾਕਿਫ ਉਹਨੂੰ ਚਾਸੂਲੀ ਉੱਤੇ ਚਾੜੀਏ ਓਏ। ਵਾਰਿਸ ਸ਼ਾਹ ਖੁਦਾ ਦਿਆਂ ਦੁਸ਼ਮਣਾਂ ਨੂੰ ਦੂਰੋਂ ਕੁੱਤਿਆਂ ਵਾਂਗ ਦਰਕਾਰੀਏ ਓਏ।
ਘਰ ਰੱਬ ਦੇ ਮਸਜਿਦਾਂ ਹੁੰਦੀਆਂ ਨੇ, ਇੱਥੇ ਗੈਰ ਸ਼ਰਾ ਨਾ ਹੀ ਵਾੜੀਏ ਹੋਏ। ਕੁੱਤਾ ਅਤੇ ਫਕੀਰ ਪਲੀਤ ਹੋਵੇ, ਨਾਲ ਦੁਰਿਆਂ ਬੰਨ ਕੇ ਮਾਰੀਏ ਹੋਏ। ਨੀਵਾਂ ਕੱਪੜਾ ਹੋਵੇ ਤਾਂ ਸੜ ਸੁੱਟੀਏ, ਲਬਾਂ ਹੋਣ ਦਾ ਰਾਸ ਤਾਂ ਸਾੜੀਏ ਹੋਏ। ਤਾਰਕ ਹੋ ਸਲਾਦ ਦਾ ਪਟੇ ਰੱਖੇ, ਲਬਾਂ ਵਾਲਿਆਂ ਮਾਰ ਪਛਾੜੀਏ ਹੋਏ। ਜਿਹੜਾ ਫਿਕਾ ਉਸੂਲ ਦਾ ਨਹੀਂ ਵਾਕਫ, ਉਹਨੂੰ ਚਾਹ ਸੂਲੀ ਉੱਤੇ ਚਾੜੀਏ ਹੋਏ। ਬਾਰਿਸ਼ਾਹ ਖੁਦਾ ਦੇ ਦੁਸ਼ਮਣਾਂ ਨੂੰ ਦੂਰੋਂ ਕੁੱਤਿਆਂ ਵਾਂਗ धिरकारीए ਹੋਏ। ਇਹ ਹੈ ਉਹ ਬਿਆਨ ਜਿਹੜਾ ਰਾਂਝੇ ਨੇ ਜਿਹੜੇ ਲਿੰਬਨ ਲਾਏ ਮੁੱਲਾਂ ਤੇ, ਉਸ ਦੇ ਉੱਤਰ ਦੇ ਵਿੱਚ ਜਿਹੜਾ ਉਸਨੇ ਦਿੱਤਾ ਹੈ। ਤੇ ਅਸੀਂ ਵੇਖਦੇ ਹਾਂ ਰਾਂਝੇ ਨੇ ਜਿਹੜੀ ਮੁੱਲਾਂ ਦੇ ਬਾਰੇ ਗੱਲਾਂ ਕੀਤੀਆਂ, ਅੱਗੋਂ ਮੁੱਲਾਂ ਨੇ ਜਿਹੜੀ ਗੱਲ ਕੀਤੀ ਹੈ ਉਹਦਾ ਰਾਂਝੇ ਦੇ ਨਾਲ ਕੀਤੀਆਂ ਹੋਈਆਂ ਗੱਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨੂੰ ਚਾਹੀਦਾ ਸੀ ਕਿ ਉਹ ਰਾਂਝੇ ਨੇ ਜਿਹੜਾ ਉਸ ਤੇ ਲਿੰਬਨ ਲਾਇਆ ਸੀ ਕਿ ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ, ਮੁੱਲਾਂ ਜੋਤਰੇ ਲਾਉਂਦੇ ਵਾਈਆਂ ਨੂੰ, ਜਾਂ ਇਹ ਕਿ ਦਾੜੀ ਸ਼ੈਖ ਦੀ ਅਮਲ ਸ਼ੈਤਾਨ ਵਾਲੇ ਕਹਿ ਰਾਣੇ ਹੋ ਜਾਂਦੇ ਰਾਹੀਆਂ ਨੂੰ, ਜਾਂ ਇਹ ਕਿ ਅੱਗੇ ਕੱਢ ਕੁਰਾਨ ਤੇ ਬਹਿ ਮਿੰਬਰ ਕਹਿ ਆਡਿਓ ਮਕਰ ਦੀਆਂ ਫਾਈਆਂ ਨੂੰ। ਉਹ ਇਸ ਦਾ ਜਵਾਬ ਦਿੰਦਾ, ਇਸ ਦਾ ਉੱਤਰ ਦਿੰਦਾ। ਲੁਕਾਈ ਖੜੀ ਸੀ, ਲੁਕਾਈ ਦੇ ਸਾਹਮਣੇ ਇਸ ਗੱਲ ਨੂੰ ਨਤਾਰਦਾ ਕਿ ਬਈ ਨਹੀਂ ਬੱਲਿਆ, ਤੂੰ ਜਿਹੜੀ ਗੱਲ ਕਰ ਰਿਹਾ ਉਹ ਨਹੀਂ ਹੈ। ਮੈਂ ਜਿਹੜਾ ਨਾ ਕਿਰਦਾਰ ਵਜੋਂ ਆਇਆ ਵਾਂ, ਔਰ ਇਹ ਜਿਹੜੇ ਲੋਕ ਨੇ ਇਹ ਇਸ ਗੱਲ ਦੀ ਗਵਾਹੀ ਦੇਣਗੇ ਕਿ ਮੇਰਾ ਜਿਹੜਾ ਕਿਰਦਾਰ ਹੈ ਉਹ ਇੰਝ ਦਾ ਨਹੀਂ ਜਿਵੇਂ ਦਾ ਤੂੰ ਬਿਆਨ ਕਰਨਾ ਪਿਆ ਹੈ। ਪਰ ਰਾਂਝੇ ਨੇ ਸੱਚ ਬੋਲਿਆ ਸੀ, ਲੁਕਾਈ ਸਾਹਮਣੇ ਖੜੀ ਸੀ, ਲੁਕਾਈ ਨੇ ਗਵਾਹੀ ਦੇਣੀ ਸੀ। ਸੋ ਮੁੱਲਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਲੁਕਾਈ ਜਿਹੜੀ ਹੈ ਉਹ ਜੋ ਵੀ ਉਹ ਕਾਲੇ ਮਾਲੇ ਕਰਦੇ ਨੇ ਉਹਨਾਂ ਤੋਂ ਚੰਗੀ ਤਰ੍ਹਾਂ ਜਿਹੜਾ ਹੈ ਉਹ ਜਾਣੂ ਹੁੰਦੀ ਹੈ। ਇਸ ਲਈ ਉਸ ਨੇ ਹੁਣ ਜਿਸ ਵੇਲੇ ਰਾਂਝੇ ਨੇ ਲੁਕਾਈ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਕਰ ਦਿੱਤੀਆਂ, ਸੋ ਉਹ ਬਜਾਏ ਇਸ ਦੇ ਕਿ ਉਹ ਇਸ ਗੱਲ ਨੂੰ ਅੱਗੇ ਵਧਾਉਂਦਾ, ਉਹ ਇਸ ਗੱਲ ਨੂੰ ਅੱਗੇ ਵਧਾ ਨਹੀਂ ਸੀ ਸਕਦਾ। ਇਸ ਲਈ ਕਿ ਇਸ ਗੱਲ ਦੇ ਵਿੱਚ ਜੇ ਇਸ ਗੱਲ ਨੂੰ ਅੱਗੇ ਵਧਾਉਂਦਾ ਤੇ ਉਸ ਦਾ ਕਿਰਦਾਰ ਜਿਹੜਾ ਹੈ ਉਹ ਹੋਰ ਜਿਹੜਾ ਖੁੱਲ੍ਹ ਕੇ ਜਿਹੜਾ ਹੈ ਉਹ ਸਾਹਮਣੇ ਆਉਣਾ ਸੀ, ਵੇਰਵੇ ਦੇ ਨਾਲ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਉਸ ਨੇ ਆਉਣਾ ਸੀ। ਲਿਹਾਜ਼ਾ ਉਹ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਗੱਲ ਅੱਗੇ ਨਾ ਵਧਾਉਣੀ ਹੋਵੇ ਤੇ ਫਿਰ ਤੁਸੀਂ ਵਿੱਚੋਂ ਕੋਈ ਹੋਰ ਗੱਲ ਜਿਹੜੀ ਹੈ ਉਹ ਸ਼ੁਰੂ ਕਰ ਦਿੰਦੇ ਹੋ। ਇਹੀ ਕੰਮ ਜਿਹੜਾ ਹੈ ਇਹ ਮੁੱਲਾ ਨੇ ਕੀਤਾ ਹੈ। ਉਸ ਨੇ ਫਿਰ ਮਸਜਿਦ ਦੀ ਗੱਲ ਕੀਤੀ ਹੈ ਕਿ ਘਰ ਰੱਬ ਦੇ ਮਸਜਿਦਾਂ ਹੁੰਦੀਆਂ ਨੇ। ਹੁਣ ਪਹਿਲੀ ਦਫਾ ਉਹਨੇ ਇਸ ਨੂੰ ਰੱਬ ਦਾ ਜਿਹੜਾ ਹੈ ਉਹ ਘਰ ਕਿਹਾ ਹੈ। ਤਾਂ ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਰੱਬ ਜਿਹੜਾ ਹੈ ਕਿਆ ਉਹ ਰੱਬੁਲ ਮੁਸਲਿਮੀਨ ਹੈ ਜਾਂ ਉਹ ਰੱਬੁਲ ਆਲਮੀਨ ਹੈ। ਜੇ ਉਹ ਰੱਬੁਲ ਆਲਮੀਨ ਹੈ ਤੇ ਮਸੀਤ ਜਿਹੜੀ ਹੈ ਉਹਦਾ ਘਰ ਹੈ, ਤਾਂ ਫਿਰ ਇੱਥੇ ਹਰ ਕੋਈ ਆ ਸਕਦਾ ਹੈ। ਇੱਥੇ ਫਿਰ ਸ਼ਰਅ ਦਾ ਮਾਮਲਾ ਜਿਹੜਾ ਹੈ ਉਹ ਬਣਦਾ ਨਹੀਂ ਹੈ, ਉਹ ਫੱਬਦਾ ਨਹੀਂ ਹੈ, ਕਿਉਂਕਿ ਰੱਬ ਜਿਹੜਾ ਹੈ ਉਹ ਰੱਬੁਲ ਮੁਸਲਿਮੀਨ ਤੇ ਹੈ ਨਹੀਂ। ਜੇ ਉਹ ਰੱਬੁਲ ਮੁਸਲਿਮੀਨ ਹੋਵੇ ਤੇ ਫਿਰ ਜਿਹੜਾ ਹੈ ਉਹ ਇਸਲਾਮੀ ਜਿਹੜੀ ਸ਼ਰਅ ਹੈ ਉਹ ਉੱਥੇ ਜਿਹੜੀ ਹੈ ਉਹ ਲਾਗੂ ਹੁੰਦੀ ਹੈ। ਲੇਕਿਨ ਜਿਸ ਵੇਲੇ ਤੁਸੀਂ ਇਹ ਮੰਨ ਰਹੇ ਹੋ ਕਿ ਮਸੀਤ ਜਿਹੜੀ ਹੈ ਇਹ ਰੱਬ ਦਾ ਘਰ ਹੈ ਤੇ ਰੱਬ ਜਿਹੜਾ ਹੈ ਉਹ ਰੱਬੁਲ ਆਲਮੀਨ ਹੈ, ਉਹ ਹਰ ਕਿਸੇ ਦਾ ਰੱਬ ਹੈ, ਭਾਵੇਂ ਕੋਈ ਉਸ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ ਹੈ, ਕੋਈ ਉਸ ਦੀ ਪੂਜਾ ਕਰਦਾ ਹੈ ਜਾਂ ਨਹੀਂ ਕਰਦਾ ਹੈ। ਸੋ ਰੱਬ ਜਿਹੜਾ ਹੈ ਉਹ ਇਸ ਕਰਕੇ ਜਿਹੜੀ ਹੈ ਕਿਸੇ ਦੇ ਨਾਲ ਜਿਹੜਾ ਹੈ ਉਹ ਕੰਨੀ ਨਹੀਂ ਕਤਰਾਉਂਦਾ ਕਿ ਉਹ ਉਸ ਦੀ ਪੂਜਾ ਜਿਹੜੀ ਹੈ ਨਹੀਂ ਕਰਦਾ, ਉਸ ਨੂੰ ਜਿਹੜਾ ਹੈ ਨਹੀਂ ਮੰਨਦਾ। ਇਹ ਆਖਣਾ ਹੈ ਸ਼ਰਅ ਵਾਲਿਆਂ ਦਾ, ਇਹ ਆਖਣਾ ਹੈ ਧਰਮ ਵਾਲਿਆਂ ਦਾ ਕਿ ਰੱਬ ਜਿਹੜਾ ਹੈ ਉਹ ਹਰ ਇੱਕ ਨੂੰ ਰਿਜ਼ਕ ਦਿੰਦਾ ਹੈ, ਭਾਵੇਂ ਕੋਈ ਉਸ ਦੀ ਪੂਜਾ ਕਰੇ ਤੇ ਭਾਵੇਂ ਉਸ ਦੀ ਨਾ ਕਰੇ। ਲੇਕਿਨ ਇੱਥੇ ਮਾਮਲਾ ਜਿਹੜਾ ਹੈ ਨਾ ਉਹ ਹੋਰ ਦਾ ਹੋਰ ਹੋ ਗਿਆ ਹੈ। ਇੱਥੇ ਇਹ ਮੰਨ ਕੇ ਵੀ ਕਿ ਇਹ ਜਿਹੜੀ ਮਸਜਿਦ ਹੈ ਇਹ ਰੱਬ ਦਾ ਘਰ ਹੈ, ਔਰ ਜਿਹੜਾ ਬੰਦਾ ਇੱਥੇ ਜਿਹਦੇ ਨਾਲ ਗੱਲ ਹੋ ਰਹੀ ਹੈ ਉਹ ਇੱਕ ਰੱਬ ਦਾ ਜੀ ਹੈ, ਰੱਬ ਦੀ ਮਖਲੂਕ ਹੈ, ਤੇ ਉਸ ਨੂੰ ਜਿਹੜਾ ਹੈ ਇੱਥੇ ਠਹਿਰਨ ਤੋਂ ਜਿਹੜਾ ਹੈ ਉਹ ਹੋੜਿਆ ਜਾ ਰਿਹਾ ਹੈ, ਉਸ ਨੂੰ ਮਨ੍ਹਾ ਕੀਤਾ ਜਾ ਰਿਹਾ ਹੈ, ਔਰ ਉਸ ਨੂੰ ਉਹ ਕਹਿ ਕੇ ਉਸ ਦੀ ਜਿਹੜੀ ਹੈ ਬੇਪਤੀ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਉਹ ਇਹ ਕਹਿਣ ਤੋਂ ਮੁਰਾਦ ਹੈ ਕਿ ਮੁੱਲਾਂ ਦੇ ਸੋਚ ਦੇ ਵਿੱਚ ਰਾਂਝੇ ਦਾ ਕੋਈ ਆਦਰ ਨਹੀਂ, ਰਾਂਝੇ ਦਾ ਕੋਈ ਮਾਣ ਨਹੀਂ। ਉਹ ਰਾਂਝੇ ਦੀ ਇਸ ਗੱਲ ਨੂੰ ਉਹ ਥੋੜ੍ਹਾ ਜਿਹਾ ਅੱਗੇ ਜਿਹੜਾ ਨਾ ਹੋਰ ਵੇਰਵੇ ਦੇ ਨਾਲ ਬਿਆਨ ਕਰਦਾ ਹੈ। ਕੁੱਤਾ ਅਤੇ ਫਕੀਰ ਪਲੀਤ ਹੋਵੇ, ਕੁੱਤੇ ਨੂੰ ਜਿਹੜਾ ਹੈ ਉਹ ਪਲੀਤ ਜਨੌਰ ਜਿਹੜਾ ਹੈ ਉਹ ਕਰਾਰ ਦਿੱਤਾ ਗਿਆ ਹੈ,
ਲੇਕਿਨ ਇੱਥੇ ਨਾਲ ਮੁੱਲਾ ਨੇ ਫਕੀਰ ਜਿਹੜਾ ਹੈ ਉਸ ਨੂੰ ਵੀ ਪਲੀਤ ਜਿਹੜਾ ਹੈ ਉਹ ਕਰਾਰ ਦੇ ਦਿੱਤਾ ਹੈ। ਫਕੀਰ ਜਿਹੜਾ ਹੈ ਉਹ ਇੱਕ ਇਨਸਾਨ ਹੈ, ਔਰ ਇੱਥੇ ਮੁੱਲਾ ਤੋਂ ਦੀ ਮੁਰਾਦ ਜਿਹੜੀ ਹੈ ਉਹ ਬੈਗਰ ਹੈ, ਉਹ ਮੰਗਣ ਵਾਲਾ ਹੈ, ਉਹ ਭਿਖਾਰੀ ਹੈ। ਉਹ ਹੁਣ ਇੱਕ ਬੰਦਾ ਹੈ, ਇੱਕ ਖੁਦਾ ਦੀ ਇੱਕ ਮਖਲੂਕ ਹੈ, ਠੀਕ ਹੈ, ਕਾਰ ਵੱਲੋਂ ਜਿਹੜਾ ਹੈ ਉਹ ਭਿਖਾਰੀ ਹੈ। ਔਰ ਉਹ ਜਿਸ ਵੇਲੇ ਦੇ ਵਿੱਚ ਇਹ ਗੱਲ ਹੋ ਰਹੀ ਹੈ, ਉਹਨਾਂ ਵੇਲਿਆਂ ਦੇ ਵਿੱਚ ਭਿਖਾਰੀਆਂ ਦੀ ਜਿਹੜਾ ਸਰਾਪਾ ਹੈ ਨਾ ਉਹ ਬਹੁਤ ਆਮ ਬੰਦਿਆਂ ਵਰਗਾ ਜਿਹੜਾ ਸੀ ਉਹ ਨਹੀਂ ਸੀ ਹੁੰਦਾ। ਗੰਦੇ ਮੈਲੇ ਕੁਚੈਲੇ ਕੱਪੜੇ ਜਿਹੜੇ ਨੇ ਉਹ ਉਹਨਾਂ ਦੇ ਗਲ ਦੇ ਵਿੱਚ ਹੁੰਦੇ ਸਨ, ਜਿੱਥੋਂ ਪਤਾ ਲੱਗਦਾ ਸੀ ਕਿ ਇਹ ਬੰਦਾ ਜਿਹੜਾ ਹੈ ਇਹ ਬਿਲਕੁਲ ਗਿਆ ਗੁਜ਼ਰਿਆ ਹੈ, ਇਸ ਦਾ ਕੋਈ ਕੰਮਕਾਰ ਨਹੀਂ ਹੈ, ਜਾਂ ਇਸ ਦੀ ਇੰਨੀ ਕੁ ਆਮਦਨੀ ਨਹੀਂ ਹੈ ਜਿਹਦੇ ਨਾਲ ਇਹ ਕੋਈ ਸੁਖਾਲੀ ਹਯਾਤੀ ਜਿਹੜੀ ਹੈ ਉਹ ਬਸਰ ਕਰ ਸਕੇ, ਔਰ ਕੋਈ ਇਹ ਜਿਹੜੇ ਨੇ ਕੋਈ ਚੱਜ ਦੇ ਕੱਪੜੇ ਜਿਹੜੇ ਨੇ ਉਹ ਇਹ ਪਾ ਸਕੇ, ਜਾਂ ਧੋਤੇ ਕੱਪੜੇ ਜਿਹੜੇ ਨੇ ਉਹ ਇਹ ਜਿਹੜਾ ਹੈ ਉਹ ਉਸ ਦੀ ਜਿਹੜੀ ਵਰਤੋਂ ਹੈ ਉਹ ਕਰ ਸਕੇ। ਸੋ ਉਹ ਉਸ ਨੇ ਕਿਹਾ ਕਿ ਕੁੱਤਾ ਅਤੇ ਫਕੀਰ ਪਲੀਤ ਹੋਵੇ, ਨਾਲ ਦੁਰਿਆਂ ਬੰਨ੍ਹ ਕੇ ਮਾਰੀਏ ਹੋਏ। ਹੁਣ ਉਸ ਦੀ ਜਾਚੇ ਜੇ ਮਸੀਤੇ ਕੁੱਤਾ ਆ ਵੜੇ ਜਾਂ ਕੋਈ ਫਕੀਰ ਆ ਵੜੇ ਤੇ ਉਸ ਨੂੰ ਅਸੀਂ ਜਿਹੜਾ ਹੈ ਦੁਰਿਆਂ ਨਾਲ ਬੰਨ੍ਹ ਕੇ, ਕੋੜਿਆਂ ਦੇ ਨਾਲ ਮਾਰਨੇ ਆ ਬੰਨ੍ਹ ਕੇ। ਸੋ ਦੇਖੋ ਉਸ ਦਾ ਯਾਨੀ ਕਿ ਕਿੰਨੀ ਵੱਡੀ ਸਜ਼ਾ ਹੈ। ਔਰ ਇਹ ਜਿਹੜੀ ਮਸੀਤ ਦੀ ਉਸਾਰੀ ਹੈ ਇਹ ਸਮਾਜ ਨੇ ਕੀਤੀ ਹੈ, ਲੋਕਾਂ ਨੇ ਕੀਤੀ ਹੈ। ਯਾਨੀ ਕਿ ਮਸੀਤ ਜਿਹੜੀ ਹੈ ਉਹ ਲੋਕਾਂ ਨੇ ਆਪਣੀ ਫਾਇਦੇ ਵਾਸਤੇ ਜਿਹੜੀ ਹੈ ਉਹ ਬਣਾਈ ਹੈ, ਆਪਣੀ ਇਬਾਦਤ ਕਰਨ ਵਾਸਤੇ ਵੀ, ਔਰ ਇਸ ਨੂੰ ਸਮਾਜਿਕ ਕੰਮਾਂ ਦੇ ਵਰਤਣ ਵਾਸਤੇ ਵੀ ਉਹਨਾਂ ਨੇ ਆਪਣਾ ਮਿਲ ਕੇ ਜਿਹੜਾ ਹੈ ਇਸ ਦੀ ਉਸਾਰੀ ਕੀਤੀ ਹੈ। ਇਸੇ ਤਰ੍ਹਾਂ ਹੋਰ ਧਰਮ ਦੀਆਂ ਜਿਹੜੀਆਂ ਪੂਜਾ ਸਥਾਨ ਨੇ, ਜਿਸ ਤਰ੍ਹਾਂ ਮੰਦਿਰ ਹੈ, ਜਿਸ ਤਰ੍ਹਾਂ ਗੁਰਦੁਆਰਾ ਹੈ ਜਾਂ ਗਿਰਜਾ ਹੈ, ਉਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਉਹ ਮਿਲ ਕੇ ਹੀ ਉਸ ਦੀ ਜਿਹੜੀ ਹੈ ਉਹ ਸਾਰੀ ਜਿਹੜੀ ਕਰਦੇ ਨੇ। ਪਰ ਉਹ ਜਿਹੜੇ ਬੰਦੇ ਉੱਥੇ ਬਿਠਾ ਦਿੰਦੇ ਨੇ, ਉਹ ਉਹਨਾਂ ਬੰਦਿਆਂ ਦੀ ਜਾਚੇ ਫਿਰ ਜਿਹੜਾ ਹੈ ਇਹ ਜਿਹੜਾ ਫਕੀਰ ਜਿਹੜੇ ਲੋਕ ਨੇ, ਜਿਹੜੇ ਨਾਦਾਰ ਲੋਕ ਨੇ, ਜਿਹੜੇ ਮਾੜੇ ਲੋਕ ਨੇ, ਉਹ ਰੱਬ ਦੇ ਘਰ ਦੇ ਵਿੱਚ ਜਿਹੜਾ ਹੈ ਉਹ ਦਾਖਲ ਨਹੀਂ ਹੋ ਸਕਦੇ। ਜੇ ਉਹ ਦਾਖਲ ਹੋਣ ਇਹ ਜਿਹੜੇ ਰੱਬ ਦੇ ਏਜੰਟ ਨੇ, ਫਿਰ ਇਹ ਉਹਨਾਂ ਨੂੰ ਦੁਰੇ ਬੰਨ੍ਹ ਕੇ ਨਾ ਦੁਰਿਆਂ ਦੇ ਨਾਲ ਜਿਹੜਾ ਹੈ, ਕੋੜਿਆਂ ਦੇ ਨਾਲ ਜਿਹੜਾ ਹੈ ਉਹ ਮਾਰਦੇ ਨੇ। ਨਾਲ ਹੀ ਉਸ ਨੇ ਇੱਕ ਹੋਰ ਗੱਲ ਕੀਤੀ ਕਿ ਨੀਵਾਂ ਕੱਪੜਾ ਹੋਵੇ ਤਾਂ ਪਾੜ ਸੁੱਟੀਏ, ਲੱਭਾ ਹੋਣ ਦਾ ਰਾਸਤਾ ਸਾੜੀਏ ਹੋਵੇ। ਹੁਣ ਇਹ ਸਰਾਪੇ ਦੇ ਉੱਤੇ ਸਾਰੀ ਗੱਲ ਜਿਹੜੀ ਉਹ ਕਰ ਰਿਹਾ। ਕੱਪੜਾ ਜਿਹੜਾ ਹੈ ਇੱਕ ਪਹਿਨਾਵਾ ਹੈ, ਔਰ ਉਸ ਨੇ ਕਿਹਾ ਕਿ ਇਹ ਕੱਪੜਾ ਜਿਹੜਾ ਨਾ ਇਹ ਅਗਰ ਨੀਵਾਂ ਹੈ, ਯਾਨੀ ਕਿ ਸ਼ਰਅ ਨੇ ਜਿਹੜੀ ਇਸ ਦੀ ਹੱਦ ਮੁਕਰਰ ਕੀਤੀ ਹੈ ਉਸ ਤੋਂ ਅਗਰ ਇਹ ਨੀਵਾਂ ਹੈ। ਅਮੂਮਨ ਇਹ ਤੁਹਾਨੂੰ ਵੀ ਤਜਰਬਾ ਹੋਏਗਾ ਕਿ ਤੁਸੀਂ ਜਿਸ ਵੇਲੇ ਇਹਨਾਂ ਲੋਕਾਂ ਦੇ ਨਾਲ ਮਿਲਦੇ ਹੋ ਤੇ ਉਹ ਤੁਹਾਨੂੰ ਦੱਸਣਗੇ ਕਿ ਤੁਹਾਡੀ ਜਿਹੜੀ ਸ਼ਲਵਾਰ ਹੈ ਇਹ ਗਿੱਟਿਆਂ ਤੋਂ ਥੱਲੇ ਹੈ ਜਾਂ ਇਹ ਗਿੱਟਿਆਂ ਤੋਂ ਉੱਤੇ ਹੈ। ਕੋਈ ਕਹੇਗਾ ਇਹ ਗਿੱਟਿਆਂ ਤੋਂ ਉੱਤੇ ਹੋਣੀ ਚਾਹੀਦੀ ਹੈ, ਕੋਈ ਕਹੇਗਾ ਇਹ ਗਿੱਟਿਆਂ ਦੇ ਥੱਲੇ ਹੋਣੀ ਚਾਹੀਦੀ ਹੈ। ਯਾਨੀ ਕਿ ਇਹ ਸਾਰੀ ਦੀ ਸਾਰੀ ਗੱਲ ਜਿਹੜੀ ਹੈ ਇਹ ਬੰਦੇ ਦੇ ਪਹਿਨਾਵੇ ਦੀ ਕਰਦੇ ਨੇ, ਉਸ ਦੇ ਸਰਾਪੇ ਦੀ ਗੱਲ ਕਰਦੇ ਨੇ। ਤੇ ਜੇ ਉਹਨਾਂ ਨਾਲ ਥੋੜੀ ਜਿਹੀ ਗੱਲ ਅੱਗੇ ਵਧਾਈਏ ਤੇ ਫਿਰ ਉਹ ਗੁੱਸੇ ਦੇ ਵਿੱਚ ਆ ਜਾਂਦੇ ਨੇ। ਉਹ ਫਿਰ ਉਹਨਾਂ ਦਾ ਜਿਹੜਾ ਵਰਤਾਰਾ ਹੈ ਉਹ ਇਸ ਬਣਦਾ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਇਹ ਰੰਝ ਦੇ ਸਾਹਮਣੇ ਜਿਹੜਾ ਮੁੱਲਾ ਖੜਾ ਹੈ ਉਸ ਦਾ ਵਰਤਾਰਾ ਹੈ ਕਿ ਭਾਜੀ ਇਹ ਦੱਸੋ ਕਿ ਜਿਸ ਵੇਲੇ ਇਹ ਕੱਪੜਾ ਹੁੰਦਾ ਹੀ ਨਹੀਂ ਸੀ, ਜਿਸ ਵੇਲੇ ਕਪਾਹ ਹੁੰਦੀ ਹੀ ਨਹੀਂ ਸੀ, ਬੰਦੇ ਨੂੰ ਇਹ ਕਪਾਹ ਬੀਜਣ ਦਾ ਪਤਾ ਹੀ ਨਹੀਂ ਸੀ, ਉਸ ਦੇ ਕੋਲ ਇਹ ਜਾਣਕਾਰੀ ਹੈ ਹੀ ਨਹੀਂ ਸੀ, ਤੇ ਫਿਰ ਇਹ ਜਿਹੜਾ ਬੰਦਾ ਹੈ ਇਸ ਦਾ ਕੀ ਸਟੇਟਸ ਹੈ ਤੁਹਾਡੀ ਨਜ਼ਰ ਦੇ ਵਿੱਚ, ਸ਼ਰੀਅਤ ਦੀ ਨਜ਼ਰ ਦੇ ਵਿੱਚ ਇਸ ਦਾ ਕੀ ਸਟੇਟਸ ਹੈ? ਤੇ ਉਹ ਬੰਦਾ ਜਿਹੜਾ ਹੈ ਪੁਰਾਣੇ ਵੇਲਿਆਂ ਦੇ ਵਿੱਚ ਉਹ ਤਾਂ ਨੰਗਾ ਰਹਿੰਦਾ ਸੀ, ਉਹਦੇ ਦਰਖਤਾਂ ਦੇ ਪੱਤਿਆਂ ਦੇ ਨਾਲ ਆਪਣੇ ਜਿਹੜੇ ਨੇ ਅੰਗ ਜਿਹੜੇ ਨੇ ਉਹ ਢਾਂਪਦਾ ਸੀ। ਉਹ ਇਸੇ ਤਰ੍ਹਾਂ ਕੋਈ ਜਿੱਥੇ ਕੋਈ ਉਸ ਨੂੰ ਹੋਰ ਕੋਈ ਸ਼ੈ ਲੱਭ ਜਾਂਦੀ ਸੀ ਉਹਦੇ ਨਾਲ ਕਰਦਾ ਸੀ। ਲੇਕਿਨ ਉਸ ਦਾ ਪੂਰਾ ਜਿਹੜਾ ਬਦਨ ਹੈ ਉਹ ਲੁਕਾਇਆ ਨਹੀਂ ਸੀ ਲੁਕਦਾ। ਇਹ ਤੇ ਜਿਸ ਵੇਲੇ ਕਪਾਹ ਹੋਣ ਦੀ ਚਾਹੀ ਤੇ ਕਪਾਹ ਤੋਂ ਬਾਅਦ ਫਿਰ ਜਿਹੜਾ ਬਹੁਤ ਅਰਸਾ ਤੋਂ ਬਾਅਦ ਜਿਹੜਾ ਹੈ ਫਿਰ ਬੰਦੇ ਨੇ ਉਸ ਤੋਂ ਜਿਹੜਾ ਹੈ ਧਾਗਾ ਬਣਾਉਣਾ ਜਿਹੜਾ ਹੈ ਉਹ ਸਿੱਖਿਆ। ਫਿਰ ਉਸ ਤੋਂ ਵੀ ਬਹੁਤ ਬਾਅਦ ਜਾ ਕੇ ਕੱਪੜਾ ਜਿਹੜਾ ਹੈ ਉਸ ਨੂੰ ਜਿਹੜੀ ਹੈ ਬੁਣਨ ਦੀ ਜਿਹੜੀ ਜਾਂਚ ਹੈ ਉਹ ਆਈ। ਸੋ ਇਸ ਦੌਰਾਨ ਜਿਹੜਾ ਪੀਰੀਅਡ ਹੈ ਉਸ ਦੇ ਵਿੱਚ ਜਿਹੜਾ ਬੰਦਾ ਹੈ ਉਸ ਦਾ ਕੀ ਸਟੇਟਸ ਜਿਹੜਾ ਹੈ ਉਹ ਤੁਸੀਂ ਮੰਨਦੇ ਹੋ? ਤਾਂ ਇੱਥੇ ਆ ਕੇ ਫਿਰ ਜਿਹੜਾ ਮੁੱਲਾ ਜਿਹੜਾ ਹੈ ਉਹ ਲਾਜਵਾਬ ਹੋ ਜਾਂਦਾ ਹੈ। ਇਹ ਮਾਮਲਾ ਹੁੰਦਾ ਹੈ ਡਾਇਲੈਕਟਿਕਲੀ। ਤਾਂ ਜਿੱਥੇ ਕਿਤੇ ਵੀ ਕੋਈ ਮੁੱਲਾ ਟਾਬਰੀ ਨੂੰ ਕੋਈ ਇਲਮ ਵਾਲਾ ਬੰਦਾ, ਕੋਈ ਜਾਣਕਾਰੀ ਵਾਲਾ ਬੰਦਾ ਮਿਲ ਜਾਏਗਾ, ਉਹਦੇ ਨਾਲ ਇਹ ਗੱਲ ਨਹੀਂ ਕਰਨਗੇ
ਜੇ ਇਹਨਾਂ ਨੂੰ ਗੱਲ ਕਰਨੀ ਪੈ ਜੇ ਤੇ ਝੱਟ ਹੀ ਉਸ ਦੇ ਨਾ ਇੱਕ ਕੈਮਨਿਸਟ ਹੋਣ ਦਾ, ਦਾਇਰੀਆ ਹੋਣ ਦਾ, ਜਾਂ ਕਿਸੇ ਏਜੰਸੀ ਦਾ ਏਜੰਟ ਹੋਣ ਦਾ ਜਿਹੜਾ ਹੈ, ਇਹ ਉਸ ਤੇ ਫਤਵਾ ਜਿਹੜਾ ਹੈ ਉਹ ਲਾ ਦਿੰਦੇ ਨੇ। ਸੋ ਇਹ ਗੱਲ ਯਾਦ ਰੱਖੋ ਕਿ ਮੁੱਲਾ ਟਾਬਰੀ ਜਿਹੜੀ ਹੈ ਉਹ ਜਦੋਂ ਕਿਸੇ ਤੇ ਫਤਵਾ ਲਾਏ ਕਿ ਇਹ ਬੰਦਾ ਕੈਮਨਿਸਟ ਹੈ, ਇਹ ਦਾਇਰੀਆ ਹੈ, ਜਾਂ ਇਹ ਕਿਸੇ ਏਜੰਸੀ ਦਾ ਏਜੰਟ ਹੈ, ਤੇ ਸਮਝ ਜਾਓ ਕਿ ਉਸ ਨੇ ਕੋਈ ਇਹਨਾਂ ਦੇ ਸਾਹਮਣੇ ਇੰਜ ਦੇ ਸਵਾਲ ਧਰੇ ਨੇ, ਉਸ ਨੇ ਕੋਈ ਐਸਾ ਸਵਾਲ ਉਠਾਤਾ ਹੈ ਜਿਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ। ਔਰ ਜਿਹੜੀ ਇਹ ਫਿਲਾਸਫੀ ਬਣਾਈ ਬੈਠੇ ਨੇ, ਉਹ ਫਿਲਾਸਫੀ ਇਹਨਾਂ ਨੂੰ ਜਿਹੜੀ ਨਾ ਢਹਿ ਢੇਰੀ ਹੁੰਦੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਅਸਲ ਦੇ ਵਿੱਚ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਉਹ ਜਾਂਦੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਔਰ ਇਸ ਦੇ ਪਿੱਛੇ ਜਿਹੜਾ, ਔਰ ਇਹ ਜਿਹੜੀ ਫਤਵਾਬਾਜ਼ੀ ਹੈ, ਇਹ ਕਦੇ ਵੀ ਮੁੱਲਾ ਟਾਬਰੀ ਨੇ ਆਪਣੀ ਸੋਚ ਦੇ ਨਾਲ ਜਾਂ ਆਪਣੇ ਵੱਲੋਂ ਕਦੇ ਵੀ ਨਹੀਂ ਦਿੱਤੀ। ਇਹ ਹਮੇਸ਼ਾ ਇਸ ਨੇ ਆਪਣੇ ਜਿਹੜੇ ਸਰਪ੍ਰਸਤ ਨੇ, ਜਿਹੜਾ ਹਾਕਮ ਤਬਕਾ ਹੈ, ਉਸ ਦੇ ਕਹਿਣ ਤੇ ਹੀ ਇਹ ਜਿਹੜਾ ਫਤਵਾ ਜਿਹੜਾ ਹੈ ਨਾ ਇਹ ਦਿੰਦਾ ਹੈ। ਔਰ ਇਹ ਜਿਹੜਾ ਸੂਲੀ ਵੀ ਜਿਹੜਾ ਹੈ ਉਹਨਾਂ ਦੇ ਕਹਿਣ ਤੇ ਹੀ ਇਸ ਨੂੰ ਚੜਾਉਂਦਾ ਹੈ। ਔਰ ਸ਼ਰਅ ਦੀ ਜਿਹੜੀ ਤਸ਼ਰੀਹ ਹੈ, ਉਹਦੀ ਜਿਹੜੀ ਸ਼ਰਅ ਦੀ ਵਿਆਖਿਆ ਹੈ, ਉਹ ਵੀ ਉਹਨਾਂ ਦੇ ਮਫਾਦਾਂ ਨੂੰ ਸਾਹਮਣੇ ਰੱਖ ਕੇ ਜਿਹੜਾ ਹੈ ਉਹ ਕਰਦਾ ਹੈ। ਸੋ ਇੱਥੇ ਵੀ ਮਾਮਲਾ ਜਿਹੜਾ ਹੈ ਕੁਛ ਇੰਜ ਦਾ ਜਿਹੜਾ ਹੈ ਉਹ ਹੋ ਗਿਆ ਹੈ। ਰਾਂਝੇ ਨੇ ਹੁਣ ਜਿਹੜਾ ਹੈ ਉਹਦੇ ਵਿਰੋਧ ਜਿਹੜਾ ਹੈ ਸਵਾਲ ਜਿਹੜੇ ਨੇ ਉਹ ਚੁੱਕਣੇ ਸ਼ੁਰੂ ਕਰਤੇ ਨੇ। ਔਰ ਉਸਦੇ ਜਿਸ ਤਰ੍ਹਾਂ ਉਹਨੇ ਰਾਂਝੇ ਦੇ ਕਿਰਦਾਰ ਨੂੰ ਨਿੰਦਣਾ ਸ਼ੁਰੂ ਕੀਤਾ ਸੀ, ਤੇ ਜਿਸ ਵੇਲੇ ਰਾਂਝੇ ਨੇ ਉਹਦੇ ਕਿਰਦਾਰ ਨੂੰ ਔਰ ਉਹਦੇ ਸਰਾਪੇ ਨੂੰ ਜਿਸ ਵੇਲੇ ਨਿੰਦਿਆ, ਤੇ ਉਸ ਦਾ ਜਵਾਬ ਦੇਣ ਦੀ ਬਜਾਏ ਉਸ ਨੇ ਹੁਣ ਜਿਹੜਾ ਹੈ ਗੱਲ ਹੋਰ ਦੀ ਹੋਰ ਜਿਹੜੀ ਹੈ ਉਹ ਬਣਾ ਦਿੱਤੀ। ਨੀਵਾਂ ਕੱਪੜਾ ਹੋਵੇ ਤਾਂ ਸਾੜ ਸੁੱਟੀਏ, ਲਬਾਂ ਹੋਣ ਯਾਨੀ ਕਿ ਮੁੱਛਾਂ ਜਿਹੜੀਆਂ ਨੇ, ਲਬਾਂ ਜਿਹੜੀਆਂ ਨੇ ਇਹ ਮੁੱਛਾਂ ਨੂੰ ਕਹਿੰਦੇ ਨੇ, ਲਬਾਂ ਦਰਾਜ਼ ਵੱਡੀਆਂ, ਜੇ ਮੁੱਛਾਂ ਵੱਡੀਆਂ ਹੋਣ ਤੇ ਉਸ ਨੂੰ ਅਸੀਂ ਜਿਹੜਾ ਨਾ ਉਹ ਸਾੜ ਦਿੰਦੇ ਹਾਂ। ਯਾਨੀ ਕਿ ਇਹ ਬਜਾਏ ਕਿ ਉਹ ਲਫ਼ਜ਼ ਉਸ ਨੂੰ ਕੱਟਣ ਦਾ ਕਰਦਾ, ਉਸਨੇ ਕਿਹਾ ਕਿ ਅਸੀਂ ਸਾੜ ਦਿੰਦੇ ਹਾਂ, ਯਾਨੀ ਕਿ ਦੁਬਾਰਾ ਹੋਣ ਹੀ ਨਾ ਜਿਹੜੀ ਹੈ। ਹੁਣ ਜਿਸ ਵੇਲੇ ਸਾੜਨ ਦਾ ਜਿਸ ਵੇਲੇ ਅਮਲ ਆਉਂਦਾ ਹੈ ਤਾਂ ਇਹ ਬੰਦੇ ਨੂੰ ਮਾਰਨ ਵਾਲੀ ਜਿਹੜੀ ਗੱਲ ਹੈ ਉਹ ਹੁੰਦੀ ਹੈ। ਤੇ ਇਹ ਗੱਲ ਤਾਰੀਖ ਦੇ ਵਿੱਚ ਹੈ ਕਿ ਇਹਨਾਂ ਨੇ ਬਹੁਤ ਸਾਰੇ ਬੰਦੇ ਜਿਹੜੇ ਨੇ ਉਹ ਅੱਗਾਂ ਦੇ ਵਿੱਚ ਜਿਹੜਾ ਹੈ ਉਹ ਸੁੱਟੇ ਨੇ। ਸੋ ਨੀਵਾਂ ਕੱਪੜਾ ਹੋਵੇ ਤਾਂ ਸਾੜ ਸੁੱਟੀਏ, ਲੱਭਾਂ ਹੋਣ ਦਰਾਜ਼ ਤਾਂ ਸਾੜੀਏ, ਤਾਰਕ ਹੋ ਸਲਾਦ ਦਾ ਪਟੇ ਰੱਖੇ। ਇਹ ਗੱਲ ਜਿਹੜੀ ਹੁਣ ਉਹਨੇ ਕੀਤੀ ਹੈ ਖਾਸ ਰਾਂਝੇ ਨੂੰ ਮੁੱਖ ਰੱਖ ਕੇ ਜਿਹੜੀ ਨਾ ਉਸਨੇ ਕੀਤੀ ਹੈ, ਤਾਰਕ ਹੋ ਸਲਾਦ ਦਾ ਪਟੇ ਰੱਖੇ, ਲੱਭਾਂ ਵਾਲਿਆਂ ਮਾਰ ਪਛਾੜੀਏ। ਕਿ ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ, ਜਿਹੜਾ ਨਮਾਜ਼ ਦਾ ਤਾਰਕ ਹੈ, ਜਿਹਨੇ ਨਮਾਜ਼ ਛੱਡੀ ਹੋਈ ਹੈ ਔਰ ਉਸਨੇ ਜਿਹੜਾ ਨਾ ਉਹ ਪਟੇ ਰੱਖ ਲਏ ਨੇ, ਸੋ ਉਹ ਔਰ ਜਿਹੜਾ ਇੰਜ ਦਾ ਜਿਹੜਾ ਬੰਦਾ ਹੈ ਜਿਹਨੇ ਪਟੇ ਰੱਖੇ ਹੋਏ ਨੇ ਔਰ ਨਮਾਜ਼ ਨਹੀਂ ਪੜ੍ਹਦਾ ਔਰ ਉਸਨੇ ਮੁੱਛਾਂ ਜਿਹੜੀਆਂ ਨੇ ਆਪਣੀਆਂ ਜਿਹੜੀਆਂ ਨੇ ਉਹ ਵੱਡੀਆਂ ਕੀਤੀਆਂ ਨੇ, ਅਸੀਂ ਤੇ ਉਹਨੂੰ ਮਾਰ ਦਿੰਦੇ ਹੁੰਦੇ ਹਾਂ, ਅਸੀਂ ਉਹਨੂੰ ਕਦੀ ਜ਼ਿੰਦਾ ਰਹਿਣ ਨਹੀਂ ਦਿੱਤਾ। ਸੋ ਇੱਥੇ ਉਸਨੇ ਜਿਹੜਾ ਹੈ ਬੰਦੇ ਦੇ ਉੱਤੇ ਉੱਤਮ ਜਿਹੜਾ ਹੈ ਉਹ ਨਮਾਜ਼ ਨੂੰ ਜਿਹੜਾ ਹੈ ਉਹ ਕਰਾਰ ਦਿੱਤਾ ਹੈ। ਇਹ ਅਸੀਂ ਗੱਲ ਜਿਹੜੀ ਹੈ ਅਗਲੇ ਬੰਦ ਦੇ ਵਿੱਚ ਜਾ ਕੇ ਇਸ ਨੂੰ ਜ਼ਰਾ ਹੋਰ ਵੇਰਵੇ ਦੇ ਨਾਲ ਕਰਾਂਗੇ। ਬਹਰਹਾਲ ਉਸ ਨੇ ਇਹ ਡਿਕਲੇਅਰ ਕਰ ਦਿੱਤਾ ਹੈ ਕਿ ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ ਉਹ ਸਾਡੀ ਨਜ਼ਰ ਦੇ ਵਿੱਚ ਉਸ ਨੂੰ ਜ਼ਿੰਦਾ ਰਹਿਣ ਦਾ ਜਿਹੜਾ ਹੈ ਉਹ ਕੋਈ ਹੱਕ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਪਟੇ ਰੱਖਦਾ, ਹੁਣ ਪਟੇ ਰੱਖਣਾ ਜਿਹੜਾ ਹੈ ਇਹ ਆਪਣੇ ਆਪ ਨੂੰ ਜਿਹੜਾ ਹੈ ਖੂਬਸੂਰਤ ਬਣਾਉਣਾ ਹੈ, ਆਪਣੇ ਆਪ ਨੂੰ ਮਨਮੋਹਨ ਬਣਾਉਣਾ ਹੈ ਔਰ ਇਹ ਬੰਦੇ ਦਾ ਹੱਕ ਹੈ। ਕਿਉਂਕਿ ਜਿਹੜੀ ਖੂਬਸੂਰਤੀ ਹੈ ਇਹ ਫਿਤਰਤ ਦਾ ਜਿਹੜਾ ਹੈ ਤਕਾਜ਼ਾ ਹੈ ਉਸ ਦਾ ਹੈ। ਹਰ ਚੀਜ਼ ਜਿਹੜੀ ਹੈ ਉਹ ਖੂਬਸੂਰਤੀ ਵੱਲ ਨੂੰ ਵੱਧਦੀ ਹੈ। ਬੰਦਾ ਜਿਹੜਾ ਹੈ ਉਹਦੇ ਕੋਲ ਚੂੰਕਿ ਸੋਚ ਹੈ, ਇਸ ਵਾਸਤੇ ਉਹ ਚੀਜ਼ਾਂ ਨੂੰ ਜਾਣ ਕੇ, ਚੀਜ਼ਾਂ ਨੂੰ ਸਮਝ ਕੇ ਚੀਜ਼ਾਂ ਦੇ ਅੰਦਰ ਤਬਦੀਲੀ ਪੈਦਾ ਕਰ ਲੈਂਦਾ ਹੈ। ਉਹ ਜਿਵੇਂ ਦੀਆਂ ਹੈ ਨੇ ਉਵੇਂ ਦੀਆਂ ਉਹਨੂੰ ਰਹਿਣ ਨਹੀਂ ਦਿੰਦਾ। ਇਸੇ ਤਰ੍ਹਾਂ ਉਹ ਆਪਣੇ ਵਜੂਦ ਜਿਹੜਾ ਹੈ ਜਿਵੇਂ ਦਾ ਉਹ ਹੈ ਉਵੇਂ ਦਾ ਉਸ ਨੂੰ ਰਹਿਣ ਨਹੀਂ ਦਿੰਦਾ, ਬਲਕਿ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਖੂਬਸੂਰਤ ਜਿਹੜਾ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਔਰ ਇਹ ਜਿੰਨਾ ਵੀ ਮੇਕਅਪ ਦਾ ਜਿਹੜਾ ਸਮਾਨ ਹੈ ਔਰ ਇਹ ਜਿਹੜੀ ਵੈਰਾਈਟੀ ਹੈ ਲਿਬਾਸ ਦੇ ਅੰਦਰ, ਇਸੇ ਤਰ੍ਹਾਂ ਹੀ ਇਹ ਵੈਰਾਈਟੀ ਜਿਹੜੀ ਹੈ ਹੇਅਰ ਸਟਾਈਲ ਦੇ ਅੰਦਰ, ਇਹ ਸਾਰੀ ਦੀ ਸਾਰੀ ਇਸੇ ਤਰ੍ਹਾਂ ਹੀ ਜਿਹੜਾ ਹੈ ਆਪਣਾ ਅਸੀਂ ਜਿਹੜੇ ਆਪਣਾ ਬੂਟ ਪਾਉਂਦੇ ਹਾਂ, ਅਸੀਂ ਜਿਹੜੇ ਪੈਰਾਂ ਦੀ ਜੁੱਤੀਆਂ ਪਾਉਂਦੇ ਹਾਂ, ਉਹਨਾਂ ਦੇ ਅੰਦਰ ਜਿਹੜੀ ਵੈਰਾਈਟੀ ਹੈ ਉਹ ਸਾਰੀ ਦੀ ਸਾਰੀ ਇਸ ਕਰਕੇ ਇੱਕ ਤਾਂ ਉਹਦਾ ਮਕਸਦ ਜਿਹੜਾ ਹੈ ਉਹ ਆਪਣੇ ਤਨ ਨੂੰ ਢਾਂਪਣਾ ਹੈ, ਲੇਕਿਨ ਉਸ ਦੇ ਨਾਲ ਨਾਲ ਆਪਣੇ ਆਪ ਨੂੰ ਖੂਬਸੂਰਤ ਬਣਾਉਣਾ ਜਿਹੜਾ ਹੈ ਇਹ ਵੀ ਇੱਕ ਜਿਹੜਾ ਨਾ ਉਸ ਦੇ ਨਾਲ ਟੀਚਾ ਜਿਹੜਾ ਹੈ ਉਹ ਜੁੜਿਆ ਹੋਇਆ ਹੈ। ਔਰ ਇਹ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਜਿਹੜੇ ਨੇ ਉਹ ਇੰਜ ਕਰਦੇ ਨੇ। ਇਹ ਰਾਂਝਾ ਜਿਹੜਾ ਹੈ ਇਹ ਕੋਈ ਵੱਖਰਾ ਨਹੀਂ ਹੈ ਜੱਗ ਤੋਂ,
ਇਹ ਇਸੇ ਹੀ ਸਮਾਜ ਦਾ ਇੱਕ ਜਿਉਂਦਾ ਜਾਗਦਾ ਜਿਹੜਾ ਹੈ ਉਹ ਜੀ ਹੈ। ਹੁਣ ਇਹ ਗੱਲਾਂ ਜਿਹੜੀਆਂ ਉਹਨੇ ਰਾਂਝੇ ਦੇ ਸਾਹਮਣੇ ਕੀਤੀਆਂ ਨੇ, ਇਹ ਕਦੀ ਹੁਕਮਰਾਨਾਂ ਦੇ ਸਾਹਮਣੇ ਜਿਹੜਾ ਹੈ ਉਹ ਨਹੀਂ ਕਰਦੇ। ਹੁਕਮਰਾਨ ਜਿਹੜੇ ਨੇ ਉਹ ਨਮਾਜ਼ ਨਹੀਂ ਪੜ੍ਹਦੇ, ਤੇ ਉਹਨਾਂ ਦੇ ਸਾਹਮਣੇ ਕਦੀ ਇਹਨੇ ਇਹ ਗੱਲ ਨਹੀਂ ਕੀਤੀ ਕਿ ਤਾਰਕ ਹੌਸਲਾ ਦਾ ਪਟੇ ਰੱਖੇ। ਇਸੇ ਤਰ੍ਹਾਂ ਜਿਹੜੇ ਹੁਕਮਰਾਨ ਨੇ ਉਹਨਾਂ ਨੇ ਪਟੇ ਵੀ ਰੱਖੇ ਹੁੰਦੇ ਨੇ, ਉਹਨਾਂ ਨੇ ਵੀ ਆਪਣੇ ਆਪ ਨੂੰ ਖੂਬਸੂਰਤ ਜਿਹੜਾ ਹੈ ਉਹ ਬਣਾਉਣ ਦਾ ਜਿਹੜਾ ਚਾਰਾ ਜਿਹੜਾ ਨਾ ਉਹ ਕਰਦੇ ਨੇ, ਔਰ ਉਸ ਤੇ ਬੜਾ ਜਿਹੜਾ ਨਾ ਉਹ ਖਰਚ ਵੀ ਕਰਦੇ ਨੇ। ਲੇਕਿਨ ਉਹਨਾਂ ਨੂੰ ਕਦੀ ਇਹਨਾਂ ਨੇ ਜਿਹੜਾ ਹੈ ਇਸ ਤਰ੍ਹਾਂ ਉਹਨਾਂ ਦੇ ਸਾਹਮਣੇ ਇਹ ਗੱਲ ਜਿਹੜੀ ਨਹੀਂ ਕੀਤੀ, ਇਸ ਲਈ ਕਿ ਇਹ ਆਪ ਉਹਨਾਂ ਦੇ ਟੁਕੜ ਤੇ ਪਲਣ ਵਾਲੇ ਨੇ ਔਰ ਟੁਕੜੇਲ ਨੇ ਉਹਨਾਂ ਦੇ। ਇਸ ਵਾਸਤੇ ਇਹ ਉਹਨਾਂ ਦੇ ਸਾਹਮਣੇ ਜਿਹੜਾ ਹੈ ਇੰਜ ਦੀ ਗੱਲ ਨਹੀਂ ਕਰਨਗੇ। ਇਹ ਜਦੋਂ ਵੀ ਗੱਲ ਕਰਨਗੇ ਸਮਾਜ ਦੇ ਵਿੱਚੋਂ ਆਮ ਜੀ ਉੱਠ ਕੇ ਜਿਸ ਵੇਲੇ ਇਹ ਆਪਣੇ ਇਸ ਸੰਬੰਧੀ ਗੱਲ ਕਰੇਗਾ, ਇਸ ਸੰਬੰਧੀ ਹਰਕਤ ਕਰੇਗਾ ਜਿਹੜੀ ਰਾਂਝੇ ਨੇ ਕੀਤੀ ਹੈ, ਕਿ ਰਾਂਝਾ ਜਿਹੜਾ ਹੈ ਉਹ ਇੱਕ ਆਰਟਿਸਟ ਆਦਮੀ ਹੈ, ਕਲਾਕਾਰ ਆਦਮੀ ਹੈ, ਔਰ ਉਸ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਖੂਬਸੂਰਤੀ ਦੇ ਵਿੱਚ ਢਾਲਿਆ ਹੋਇਆ ਹੈ। ਸੋ ਉਹ ਜਿਹੜੀ ਖੂਬਸੂਰਤੀ ਹੈ ਸ਼ਾਇਦ ਉਸ ਦਾ ਇਹ ਖਿਆਲ ਹੈ ਕਿ ਇਹ ਲੁਕਾਈ ਜਿਹੜੀ ਹੈ, ਇਹ ਰਾਂਝੇ ਦੀ ਖੂਬਸੂਰਤੀ ਜਿਹੜੀ ਹੈ ਉਸ ਕਰਕੇ ਜਿਹੜਾ ਹੈ ਇਸ ਦੇ ਰਾਂਝੇ ਤੇ ਡੁੱਲੀ ਪਈ ਹੈ। ਹਾਲਾਂਕਿ ਇੰਜ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਰਾਂਝਾ ਜਿਹੜਾ ਹੈ ਉਹ ਰਾਤ ਦੇ ਵੇਲੇ ਆਇਆ ਹੈ, ਉਸ ਦਾ ਜੇ ਲੁਕਾਈ ਦੇ ਨਾਲ ਆਮਣਾ ਸਾਹਮਣਾ ਹੋਇਆ ਹੀ ਨਹੀਂ ਹੈ। ਉਸ ਨੇ ਵੰਜਲੀ ਵਜਾਈ ਹੈ, ਉਸ ਦੀ ਵੰਜਲੀ ਦੀ ਸੱਦ ਦੇ ਉੱਤੇ ਜਿਹੜਾ ਹੈ ਲੋਕ ਜਿਹੜੇ ਨੇ ਉਹ ਆਏ ਨੇ। ਲੇਕਿਨ ਰਾਂਝਾ ਜਿਹੜਾ ਹੈ ਇਹ ਗੱਲ ਮੰਨਣ ਵਾਲੀ ਕਿ ਇੱਕ ਖੂਬਸੂਰਤ ਜਿਹੜਾ ਹੈ ਉਹ ਮੁੰਡਾ, ਔਰ ਉਸ ਨੇ ਆਪਣੇ ਆਪ ਨੂੰ ਹੋਰ ਵੀ ਜਿਹੜਾ ਹੈ ਉਹ ਸੋਹਣਾ ਤੇ ਮਨਮੋਹਣਾ ਜਿਹੜਾ ਹੈ ਉਹ ਬਣਾਇਆ ਹੋਇਆ ਹੈ। ਔਰ ਲੇਕਿਨ ਇਹ ਜਿਹੜੇ ਮੁੱਲਾ ਟਾਬਰੀ ਹੈ ਨਾ, ਇਸ ਨੂੰ ਸੁਹੱਪਣ ਦੇ ਨਾਲ ਜਿਹੜਾ ਹੈ ਉਹ ਬਹੁਤ ਵੈਰ ਹੈ। ਜਿੱਥੇ ਵੀ ਉਹ ਲੋਕਾਂ ਨੂੰ ਬਣਦਾ ਸੰਵਰਦਾ ਵੇਖਦਾ ਹੈ, ਉੱਥੇ ਹੀ ਇਹ ਜਿਹੜਾ ਹੈ ਇਹ ਭੜਕ ਜਾਂਦਾ ਹੈ, ਔਰ ਫਿਰ ਮੈਂਬਰ ਦੇ ਖਲੋ ਕੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਅਵਾ ਤਵਾ ਜਿਹੜਾ ਹੈ ਉਹ ਇਹ ਬਕਦਾ ਰਹਿੰਦਾ ਹੈ। ਔਰ ਇਸ ਦਾ ਜਿਹੜਾ ਤਜਰਬਾ ਹੈ, ਤੁਸੀਂ ਆਪਣੀਆਂ ਜਿਹੜੀਆਂ ਆਲ ਦੁਆਲੇ ਦੀਆਂ ਮਸੀਤਾਂ ਨੇ ਉਹ ਕਦੀ ਗੌਰ ਦੇ ਨਾਲ ਗੋਹ ਦੇ ਨਾਲ ਸੁਣਨਾ, ਤੁਹਾਨੂੰ ਜਿਹੜਾ ਹੈ ਇਹ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਰਾਂਝੇ ਦਾ ਮੁੱਲਾ ਬੋਲਦਾ ਪਿਆ ਹੈ, ਅਸਲ ਦੇ ਵਿੱਚ ਉਹ ਤੁਹਾਡੀ ਮਸੀਹ 'ਚ ਜਿਹੜਾ ਬੰਦਾ ਮੁੱਲਾ ਬੈਠਾ ਹੈ ਉਹ ਬੋਲਦਾ ਪਿਆ ਹੈ ਇਸ ਸਾਰੇ ਸਿਲਸਿਲੇ ਤੋਂ। ਇਸ ਦਾ ਮਤਲਬ ਹੈਗਾ ਕਿ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਸਮਾਜ ਬੋਲਦਾ ਪਿਆ ਹੈ। ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਜੋ ਸਾਡਾ ਵਾਹ ਵਰਤਨ ਹੈ ਸਮਾਜ ਦੇ ਵਿੱਚ, ਉਸ ਦੀ ਜਿਹੜੀ ਝਲਕ ਹੈ ਉਹ ਸਾਨੂੰ ਉਸ ਹੀਰ ਵਾਰਿਸ ਸ਼ਾਹ ਦੇ ਵਿੱਚ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਸੋ ਉਹਨੇ ਕਿਤੇ ਵੀ ਜਿਹੜਾ ਨਾ ਉਹ ਰਿਆਇਤ ਨਹੀਂ ਕੀਤੀ ਕਿ ਜਿਹੜਾ ਬੰਦਾ ਮਸੀਹ 'ਚ ਵਾੜਾਵੇ ਉਹਨੂੰ ਜੋ ਜੁਰੇ ਬਣ ਕੇ ਜਿਹੜਾ ਹੈ ਨਾ ਉਹ ਮਾਰਦਾ ਹੈ, ਤੇ ਜਿਹੜਾ ਬੰਦਾ ਜਿਹਨੇ ਮੁੱਛਾਂ ਵੱਡੀਆਂ ਰੱਖੀਆਂ ਨੇ ਔਰ ਜਿਹੜਾ ਬੰਦੇ ਨੇ ਪਟੇ ਰੱਖੇ ਨੇ ਔਰ ਜਿਹੜਾ ਨਮਾਜ਼ ਨਹੀਂ ਪੜ੍ਹਦਾ ਉਹਨੂੰ ਤਾਂ ਮਾਫੀ ਨਹੀਂ ਹੈ, ਉਹਨੂੰ ਤੇ ਉਹਨਾਂ ਨੇ ਜਿਹੜਾ ਹੈ ਮਾਰ ਪਛਾੜਨਾ ਹੈ, ਉਹਨਾਂ ਨੂੰ ਜ਼ਿੰਦਾ ਜਿਹੜਾ ਹੈ ਇਹਨਾਂ ਨੇ ਨਹੀਂ ਰਹਿਣ ਦੇਣਾ। ਤੋ ਜਿਹੜਾ ਫਿਕਾ ਅਸੂਲ ਦਾ ਨਹੀਂ ਵਾਕਿਫ ਉਹਨੂੰ ਚਾਹ ਸੂਲੀ ਉੱਤੇ ਚਾੜੀਏ ਹੋਏ। ਹੁਣ ਉਹ ਦਰਜਾ ਬਦਰਜਾ ਜਿਹੜੀ ਹੈ ਨਾ ਸਜ਼ਾ ਉਹ ਅੱਗੇ ਵਧਾਉਂਦਾ ਜਿਹੜਾ ਨਾ ਉਹ ਲਗਾ ਆ ਰਿਹਾ। ਔਰ ਇੱਥੇ ਉਹਨੇ ਜਿਹੜੀ ਗੱਲ ਕੀਤੀ ਹੈ, ਜਿਹੜਾ ਫਿਕਾ ਅਸੂਲ ਦਾ ਨਹੀਂ ਵਾਕਿਫ ਉਹਨੂੰ ਚਾਹ ਸੂਲੀ ਉੱਤੇ ਚਾੜੀਏ ਹੋਏ। ਫਿਕਾ ਜਿਹੜੀ ਹੈ ਇੱਥੇ ਚੂੰਕਿ ਮੁੱਲਾ ਗੱਲ ਕਰ ਰਿਹਾ ਤਾਂ ਲਿਹਾਜ਼ਾ ਇੱਥੇ ਇਸਲਾਮੀ ਫਿਕਾ ਦੀ ਜਿਹੜੀ ਹੈ ਉਹ ਗੱਲ ਹੋ ਰਹੀ ਹੈ। ਤੇ ਉਸ ਤੋਂ ਜਿਹੜਾ ਬੰਦਾ ਨਹੀਂ ਜਾਣੂ, ਹੁਣ ਉਸ ਤੋਂ ਜਾਣੂ ਹੋਣ ਦਾ ਮਤਲਬ ਹੈ ਵੇ ਕਿ ਜੇ ਤੁਸੀਂ ਫਿਕਾ ਤੋਂ ਜਾਣੂ ਹੋ ਤੇ ਫਿਰ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਫਿਕਾ ਦੇ ਮੁਤਾਬਕ ਜਿਹੜੀ ਹੈ ਗੁਜ਼ਾਰੋ। ਅਗਰ ਤੁਸੀਂ ਉਹ ਫਿਕਾ ਦੇ ਮੁਤਾਬਕ ਨਹੀਂ ਗੁਜ਼ਾਰ ਰਹੇ, ਮੁੱਲਾਂ ਦੀ ਨਜ਼ਰ ਦੇ ਵਿੱਚ ਅਗਰ ਤੁਸੀਂ ਫਿਕਾ ਦੇ ਮੁਤਾਬਕ ਜ਼ਿੰਦਗੀ ਨਹੀਂ ਗੁਜ਼ਾਰ ਰਹੇ ਤੇ ਇਹਦਾ ਮਤਲਬ ਹੈਗਾ ਕਿ ਤੁਹਾਨੂੰ ਫਿਕਾ ਅਸੂਲ ਜਿਹੜੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਹੈ, ਤੁਸੀਂ ਉਸ ਤੋਂ ਨਾ ਵਾਕਿਫ ਹੋ। ਕਿਉਂਕਿ ਉਹਦਾ ਇਹ ਖਿਆਲ ਹੈ ਕਿ ਅਗਰ ਤੁਸੀਂ ਵਾਕਿਫ ਹੋਵੋ ਤੇ ਫਿਰ ਤੁਸੀਂ ਇੰਜ ਦਾ ਜਿਹੜਾ ਨਾ ਬਹਿਰੂਪ ਜਿਵੇਂ ਰਾਂਝੇ ਨੇ ਬਣਾਇਆ ਹੋਇਆ ਹੈ ਉਵੇਂ ਦਾ ਜਿਹੜਾ ਹੈ ਉਹ ਨਾ ਬਣਾਓ। ਹਾਲਾਂਕਿ ਗੱਲ ਇੰਜ ਨਹੀਂ ਹੈ, ਲੋਕ ਜਿਹੜੇ ਨੇ ਉਹ ਫਿਕਾ ਦੇ ਵੀ ਜਾਣੂ ਹੁੰਦੇ ਨੇ, ਲੋਕ ਜਿਹੜੇ ਨੇ ਉਹ ਤਾਰੀਖ ਦੇ ਵੀ ਜਾਣੂ ਹੁੰਦੇ ਨੇ, ਲੋਕ ਜਿਹੜੇ ਨੇ ਉਹ ਕਈ ਵੰਨਾਂ ਦੇ ਇਲਮਾਂ ਤੋਂ ਜਾਣੂ ਹੁੰਦੇ ਨੇ, ਔਰ ਉਹਨਾਂ ਸਾਰੇ ਇਲਮਾਂ ਨੂੰ ਜਿਹੜਾ ਹੈ ਜਾਣਦੇ ਬੁੱਝਦੇ ਹੋਇਆਂ ਜਿਹੜਾ ਹੈ ਉਹ ਸਾਰੇ ਹਯਾਤੀ ਨੂੰ ਉਹ ਆਪਣੇ ਅਜੋਕੇ ਦੇ ਵਿੱਚ ਜਿਹੜਾ ਹੈ ਨਾ ਲੋਕ ਗੁਜ਼ਾਰਦੇ ਨੇ। ਇਹ ਤੇ ਤਾਰੀਖ ਮਾਜ਼ੀ ਹੈ ਜਿਹੜਾ ਮੁੱਲਾ ਜਿਹੜਾ ਹੈ ਉਹ ਬਿਆਨ ਜਿਹੜਾ ਕਰਦਾ ਹੈ, ਔਰ ਜਿਹੜੀ ਮੁਲਾਈਅਤ ਹੈ ਅਸਲ ਦੇ ਵਿੱਚ ਇਹ ਮਾਜ਼ੀ ਦਾ ਹੀ ਜਿਹੜਾ ਹੈ ਰੋਣਾ ਰੋਂਦੀ ਹੈ। ਔਰ ਜਦੋਂ ਵੀ ਕੋਈ ਤੁਹਾਡੇ ਨਾਲ ਗੱਲ ਕਰਨਗੇ ਤੇ ਕਹਿਣਗੇ ਕਿ ਅੱਜ ਤੋਂ
1000 साल पहले, अज तो 1500 साल पहले या 1400 साल पहले जो निज़ाम सी, जो लोगों का वरतारा सी, वो ही ठीक सी। उहदे मुताबिक ही जिहड़ा ना सानू जिहड़ी जिंदगी गुजारनी चाहिदी है। इस ते अगे होर गल जिहड़ी है वो होवेगी। लेकिन ये कोई जरूरी नहीं है कि जिहड़ा बंदा फिका तो हट के जिंदगी गुजारदा उन्होंने फिका के बारे जिहड़ा ना पता नहीं हुंदा। असल दे विच वो जिहड़े लोग ने वो जिहड़ा अज दा वेला जिहड़ा है जिहड़ा वो वधोतरी चांद लोग हुंदे ने, वो अगे वधन वाले लोग हुंदे ने और उन्होंने पता है कि जिहड़ी हयाती है, जिहड़ी जिंदगी है पूरी कायनात दे विच जिहड़ा है वो एवोल्यूशन है, वो वधोतरी है। एक पल पल जिहड़ा है हर चीज़ के अंदर जिहड़ा है वो तब्दीली हो रही है। असी चूंकि सूझ-बूझ वाले लोग हाँ, असी सूझ-बूझ वाला मादा वा, तो लिहाजा सानू जिहड़ा है अजोके दे नाल, अज दे नाल, मॉडर्न जिहड़ी दुनिया है उस दे नाल जिहड़ा है वो जुड़न की लोड़ है। तो लिहाजा वो जिहड़ी जुड़त जिस वेले बनाते ने तो सोसाइटी जिहड़ी स्टेटस को दीयां कुवतां ने वो उहदे सामने जिहड़ा है ना आ खड़ियां हुंदियां ने। उन्हां दे अंदर एक जिहड़ी थरथल्ली जिहड़ी है ना वो मच जाती है। वारिस शाह खुदा दे दुश्मनां नूं दूरों कुत्तियां वांग धरकारीए होए। मुल्लां दी जाचे जिहड़ा बंदा पटे रखदा है, जिहड़ा नमाज नहीं पढ़दा, जिन्हें मुच्छां वधाइयां होईयां ने, जिहड़ा फिका असूल के मुताबिक जिंदगी नहीं गुजारदा, ਉਹਦੀ जाचे वो खुदा का दुश्मन है। और उस नूं असीं जिहड़ा है दूरों कुत्तियां वांग धरकारने हाँ। जिवें किसी कुत्ते नूं धरकारीदा ना दुर दुर कि इत्थों दफा हो, इसे तरह जिहड़ा है असीं जिहड़ा ये खुदा का जिहड़ा दुश्मन है उस नूं धरकारने हाँ। यानी कि कोई बंदा जिहड़ा है उस नूं असीं कुत्ते की तरह जिहड़ा है वो डील करने हाँ। कुत्ते की तरह ही असीं उस नूं समझदे हाँ। ਇਹ ਸੀ ਮੁੱਲਾਂ ਦੀ ਜਿਹੜੀ ਸੋਚ ਹੈ ਇਸ ਬਿਆਨ ਦੇ ਵਿੱਚ ਜਿੰਨੀ ਕਿ ਸਾਨੂੰ ਸਮਝ ਆਈ ਹੈ ਉਹ ਅਸੀਂ ਤੁਹਾਡੇ ਸਾਹਮਣੇ ਧਰ ਦਿੱਤੀ ਹੈ। ਤੁਸੀਂ ਇਸ ਨੂੰ ਕਿਵੇਂ ਸਮਝਦੇ ਹੋ ਇਹ ਤੁਸੀਂ ਦੱਸਣ ਲਈ ਆਪਣਾ ਕਮੈਂਟਸ ਬਾਕਸ ਦੇ ਵਿੱਚ ਆਪਣੀ ਜਿਹੜੀ ਟਿੱਪਣੀਆਂ ਨੇ ਉਹ ਲਿਖੋ, ਆਪਣੀ ਰਾਏ ਦਿਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਇਸ ਇਹ ਜਿਹੜੀ ਸੋਚ ਹੈ ਉਸ ਦਾ ਇੱਕ ਪੱਖ ਜਿਹੜਾ ਹੈ ਉਹ ਇਹ ਵੀ ਹੈ। ਤੇ ਜਿਹੜੀ ਗੱਲ ਜਿਹੜੀ ਤੁਸੀਂ ਲਿਖੋਗੇ ਉਹ ਅਗਰ ਸਾਇੰਟੀਫਿਕ ਹੈ, ਮੁਦੱਲਲ ਹੈ ਤੇ ਮਸਲਨ ਤਰਕ ਦੇ ਉੱਤੇ ਹੈ ਤੇ ਅਸੀਂ ਉਸ ਨੂੰ ਜਿਹੜਾ ਹੈ ਇਸ ਚੈਨਲ ਦੇ ਰਾਹੀਂ ਜਿਹੜਾ ਹੈ ਜ਼ਰੂਰ ਲੋਕਾਂ ਤੱਕ ਜਿਹੜਾ ਹੈ ਉਹ ਅਪਣਾਵਾਂਗੇ। ਤਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਅੱਗੇ ਟੋਰੋ ਤੇ ਨਾਲ ਦੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹ ਜ਼ਰੂਰ ਦਬਾਓ ਤਾਂ ਕਿ ਸਾਡਾ ਹਰ ਵੀਡੀਓ ਜਿਹੜਾ ਹੈ ਉਹ ਆਪ ਮੁਹਾਰੇ ਤੁਹਾਨੂੰ ਮਿਲਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।